ਸਾਡਾ ਅੰਦਾਜ਼ਾ ਵੀ ਘੱਟੋ ਘੱਟ ਇਹਨੂੰ ਸਰਕਾਰ ਨੂੰ 3 ਸਾਲਾਂ ਦੇ ਵਿੱਚ 2500 ਕਰੋੜ ਰੁਪਏ ਦਾ ਚੂਨਾ ਲੱਗਿਆ। ਸਾਨੂੰ ਟੈਂਡਰ ਪਾਰਟਿਸਿਪੇਟ ਕਰਨ ਦੇ ਲਈ ਐਨਡੀਸੀ ਤੇ ਐਕਸਪੀਰੀਅੰਸ ਸਰਟੀਫਿਕੇਟ ਚਾਹੀਦੇ ਹੁੰਦੇ ਸੀ, ਉਹਦੇ ਤੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ। ਜਾਣ ਬੁੱਝ ਕੇ ਕੁਝ ਠੇਕੇਦਾਰਾਂ ਨੂੰ ਇਹਨਾਂ ਨੇ ਉਹ ਵੀ ਨਹੀਂ ਦਿੱਤੇ। 41 ਲੱਖ ਦਾ ਕੰਮ ਕਰਦੀ ਹੈ 2019-20 ਦੇ ਵਿੱਚ, ਉਹਦੇ ਟੈਂਡਰ ਦੀ ਡਿਮਾਂਡ 3 ਕਰੋੜ ਦੀ ਕਰ ਦਿੱਤੀ ਜਾਂਦੀ ਹੈ। ਜਿੱਥੇ 2.25 ਕਰੋੜ ਦਾ ਕੰਮ ਹੁੰਦਾ ਉੱਥੇ 4 ਕਰੋੜ ਦੀ ਕਰਤੀ ਜਾਂਦੀ ਹੈ। ਵੀ ਇਹ ਸਾਰੇ ਟੈਂਡਰ ਕੈਂਸਲ ਕਰ ਦਿੱਤੇ ਜਾਣ, ਕੈਂਸਲ ਕਰਕੇ ਨਵੀਂ ਪਾਲਿਸੀ ਬਣਾਈ ਜਾਵੇ ਜਿਸ 'ਚ ਰੋਜ਼ਗਾਰ ਸਿਰਜਣ ਹੋਵੇ। ਆਸ਼ੂ ਜੀ ਨੇ ਬਹੁਤ ਵੱਡੇ ਲੈਵਲ ਤੇ ਜਿਹੜਾ ਹੈ ਕਰਪਸ਼ਨ ਕੀਤਾ ਜੀ। ਗੁੰਡਿਆਂ ਦੇ ਗੁੰਡੇ ਵੀ ਸਿਰੇ ਦੇ ਹੈ, ਪੈਸਾ ਨੋਟ ਪੂਰਾ ਕਮਾਇਆ ਵਾ। ਘੱਟੋ ਘੱਟ 10 ਲੱਖ ਕਰੋੜ ਤੋਂ ਘੱਟ ਕਪਲਾ ਨਹੀਂ ਨਿਕਲੂਗਾ ਜੀ। ਪੰਜਾਬ ਦੇ ਅੰਦਰ ਲਗਾਤਾਰ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਕੁਝ ਲੋਕਾਂ ਦਾ ਸ਼ਿਕਵਾ ਹੈ ਕਿ ਲੋਕਾਂ ਨੂੰ ਲਗਾਤਾਰ ਲੁੱਟਦੀਆਂ ਆਈਆਂ ਨੇ, ਕਿਉਂਕਿ ਲੋਕਾਂ ਤੋਂ ਵੋਟਾਂ ਲੈ ਕੇ ਤੇ ਬਾਅਦ ਵਿੱਚ 5 ਸਾਲ ਜਿਹੜਾ ਲੋਕਾਂ ਦੀ ਲੁੱਟ ਮਾਰ ਕੀਤੀ ਜਾਂਦੀ ਹੈ। ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਉੱਪਰ ਵੱਡੇ ਸੰਕਟ ਮੰਡਰਾਉਂਦੇ ਨਜ਼ਰ ਆ ਰਹੇ ਨੇ। ਸਾਧੂ ਸਿੰਘ ਧਰਮਸੋਤ ਤੋਂ ਬਾਅਦ ਲਗਾਤਾਰ ਜਿਹੜੇ ਹੋਰ ਕਾਂਗਰਸ ਸਰਕਾਰ ਦੇ ਨੁਮਾਇੰਦੇ ਰਹੇ ਨੇ ਜਾਂ ਮੁੱਖ ਅਹੁਦਿਆਂ ਦੇ ਉੱਪਰ ਤਾਇਨਾਤ ਰਹੇ ਨੇ, ਤਾਂ ਉਹਨਾਂ ਦੇ ਉੱਪਰ ਬਹੁਤ ਵੱਡੇ ਦੋਸ਼ ਲੱਗ ਰਹੇ ਨੇ। ਤਾਂ ਅੱਜ ਕੁਝ ਲੋਕ ਇੱਥੇ ਪ੍ਰੈਸ ਵਾਰਤਾਲਾਪ ਕੀਤਾ ਉਹਨਾਂ ਨੇ, ਤਾਂ ਉਹਨਾਂ ਦੇ ਵੱਲੋਂ ਭਾਰਤ ਭੂਸ਼ਣ ਜਿਹੜੇ ਕਿ ਕਾਂਗਰਸ ਦੇ ਬਹੁਤ ਵੱਡੇ ਚਿਹਰੇ ਰਹੇ ਨੇ, ਇੱਕ ਤਰ੍ਹਾਂ ਦੇ ਨਾਲ ਬਹੁਤ ਵੱਡੇ ਮੰਤਰੀ ਰਹੇ ਨੇ, ਉਹਨਾਂ ਦੇ ਉੱਪਰ ਵੱਡੇ ਦੋਸ਼ ਲਗਾਏ ਗਏ ਨੇ। ਗੱਲਬਾਤ ਕਰ ਲੈਣੇ। ਬਾਈ ਜੀ, ਸਭ ਤੋਂ ਪਹਿਲਾਂ ਦੱਸੋ ਕਿ ਤੁਸੀਂ ਕਿਹੜੇ ਅਦਾਰੇ ਦੇ ਨਾਲ ਸੰਬੰਧਿਤ ਹੋ? ਅਸੀਂ ਜੀ ਮੰਡੀਆਂ ਦੇ ਕੰਟਰੈਕਟਰ ਹਾਂ, ਆਮ ਸਧਾਰਨ ਛੋਟੇ ਕੰਟਰੈਕਟਰ ਹਾਂ। ਸਾਡੀ ਇੱਕ ਯੂਨੀਅਨ ਹੈ, ਸਾਡੀ ਰਜਿਸਟਰਡ ਯੂਨੀਅਨ ਨਹੀਂ ਹੈ, ਪਰ ਸਾਡਾ ਇੱਕ ਆਪਸੀ ਇੱਕ ਦੂਜੇ ਨਾਲ ਤਾਲਮੇਲ ਹੈਗਾ। ਹੁਣ ਸਾਡੇ ਤੇ ਇੱਕ ਬਹੁਤ ਬੜਾ ਸਾਡੇ ਕੰਮ ਦੇ ਉੱਪਰ ਸੰਕਟ ਆਇਆ ਪਿਛਲੇ 3 ਸਾਲ ਤੋਂ, ਜਿੰਨਾ ਬੜੀ ਜ਼ਬਰਦਸਤ ਲੁੱਟ ਹੋਈ। ਸਾਨੂੰ ਕੰਮ ਤੋਂ ਬਾਹਰ ਕਰ ਦਿੱਤਾ ਗਿਆ ਜਾਣ ਬੁੱਝ ਕੇ। ਕਿਹਦੇ ਵੱਲੋਂ ਕਰ ਦਿੱਤਾ ਗਿਆ? ਇਹ ਡਿਪਾਰਟਮੈਂਟ ਵੱਲੋਂ, ਜੋ ਕਿ ਜਿਹਦੇ ਮੰਤਰੀ ਸੀ ਭਾਰਤ ਭੂਸ਼ਣ ਆਸ਼ੂ ਜੀ, ਤੇ ਇਹਦੇ 'ਚ ਅਹਿਮ ਰੋਲ ਨਿਭਾਇਆ ਡਿਪਟੀ ਡਾਇਰੈਕਟਰ ਆਰ ਕੇ ਸਿੰਗਲਾ ਨੇ। ਕਿੰਨਾ ਸਮਾਂ ਬਾਹਰ ਰੱਖਿਆ ਤੁਹਾਨੂੰ? 3 ਸਾਲ ਹੀ ਲਗਭਗ ਹੋ ਚੁੱਕੇ ਲੋਕਾਂ ਨੂੰ ਬਾਹਰ। ਕੁਝ ਥੋੜਾ ਬਹੁਤ ਕਿਸੇ ਨੂੰ ਕੰਮ ਮਿਲਿਆ, ਕਿਸੇ ਨੂੰ ਨਹੀਂ ਮਿਲਿਆ। ਜਾਣ ਕੇ ਇਹਨਾਂ ਨੇ ਪਾਲਿਸੀ ਐਸੀ ਬਣਾਈ ਕਿ ਜੋ ਕੰਮ ਪ੍ਰੈਜ਼ੈਂਟ ਕਰਦੇ ਸੀ ਉਹੀ ਟੈਂਡਰ 'ਚ ਪਾਰਟਿਸਿਪੇਟ ਨਹੀਂ ਕਰ ਸਕੇ ਜਾਣ ਕੇ। ਦੂਜੇ ਨੰਬਰ ਤੇ ਛੋਟੀ ਗੱਲਾਂ ਦੇ ਬੇਫਾਲਤੂ ਦੇ ਐਲੀਗੇਸ਼ਨ ਲਾ ਕੇ ਟੈਂਡਰ ਰਿਜੈਕਟ ਕਰਤੇ, ਜਿਨ੍ਹਾਂ ਦੇ ਸਾਡੇ ਕੋਲ ਐਵੀਡੈਂਸ ਹੈ। ਅਸੀਂ ਇਹਦੇ ਬਾਰੇ ਆਵਾਜ਼ ਉਠਾਈ, ਸਾਡੀ ਕੋਈ ਸੁਣਵਾਈ ਨਹੀਂ ਹੋਈ। ਜਾਂਦੇ ਤੀਜੇ ਸਾਲ ਦੇ ਵਿੱਚ ਚੋਣ ਜ਼ਾਬਤੇ ਤੋਂ ਲਾਸਟ ਦਿਨ ਵੀ ਜਦੋਂ ਡਿਕਲੇਅਰ ਹੋਇਆ, ਉਦੋਂ ਵੀ ਇਹ ਟੈਂਡਰ ਫਾਈਨਲ ਕਰ ਗਏ ਪੂਰੇ ਸਾਲ ਦੇ। ਸਾਡਾ ਅੰਦਾਜ਼ਾ ਵੀ ਘੱਟੋ ਘੱਟ ਇਹਨੂੰ ਸਰਕਾਰ ਨੂੰ 3 ਸਾਲਾਂ ਦੇ ਵਿੱਚ 2500 ਕਰੋੜ ਰੁਪਏ ਦਾ ਚੂਨਾ ਲੱਗਿਆ ਖਜ਼ਾਨੇ ਨੂੰ। ਹੋ ਸਕਦਾ ਇਹ ਵੱਧ ਵੀ ਹੋਵੇ, ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਅਸੀਂ ਇਸ ਤੇ ਵਿਜੀਲੈਂਸ ਦੇ ਵਿੱਚ ਆਪਣੀ ਅਪੀਲ ਲਾਈ ਸੀ ਵੀ ਸਾਡੀ ਇਨਵੈਸਟੀਗੇਸ਼ਨ ਕੀਤੀ ਜਾਵੇ। ਤੇ ਅਸੀਂ ਫਿਰ ਮਾਨ ਸਾਹਿਬ ਦੀ ਮਿਲਣੀ ਵਿੱਚ ਮਿਲੇ ਸੀਗੇ। ਉਹਨਾਂ ਨੇ ਸਾਡੀ ਫਾਈਲ ਅੱਗੇ ਵਧਾਉਂਦੇ ਹੋਏ ਸੀ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਡੀ ਫਾਈਲ ਪਨਗਨ ਡਾਇਰੈਕਟਰ ਕੋਲ ਭੇਜੀ, ਜਿੱਥੇ 2 ਜੂਨ ਦੀ ਨਿੱਜੀ ਸੁਣਵਾਈ ਰੱਖੀ ਗਈ। ਉੱਥੇ ਅਸੀਂ ਮੰਤਰੀ ਲਾਲਚੰਦ ਕਟਾਰੂ ਚੱਕ ਜੀ ਨੂੰ ਮਿਲੇ, ਜਿੱਥੇ ਉਹਨਾਂ ਨੇ ਆਪਣੇ ਆਫੀਸ਼ੀਅਲ ਪੇਜ ਦੇ ਉੱਪਰ ਸਾਡੀਆਂ ਮੁਸ਼ਕਿਲਾਂ ਸੁਣੀਆਂ ਤੇ ਸਾਡੀਆਂ ਗੱਲਾਂ ਨਾਲ ਸਹਿਮਤੀ ਜਤਾਈ, ਤੇ ਨਾਲ ਹੀ ਭਰੋਸਾ ਦਿਵਾਇਆ ਆਉਣ ਵਾਲਾ ਸਮਾਂ ਪਾਰਦਰਸ਼ੀ ਟੈਂਡਰਾਂ ਦਾ ਹੋਵੇਗਾ। ਠੀਕ ਹੈ ਜੀ। ਅਸੀਂ ਕੱਲ੍ਹ ਫਿਰ ਵਿਜੀਲੈਂਸ ਬਿਊਰੋ, ਉੱਥੇ ਚੀਫ ਸਾਹਿਬ ਹੈ ਵਰਿੰਦਰ ਕੁਮਾਰ ਜੀ, ਜੋ ਕਿ ਬਹੁਤ ਅੱਛੇ ਅਫਸਰ ਨੇ, ਉਹਨਾਂ ਨੇ ਸਾਡੀ ਬਹੁਤ ਅੱਛੀ ਸੁਣਵਾਈ ਕੀ। ਸੁਣਵਾਈ ਕਰਨ ਦੇ ਨਾਲ ਹੀ ਉਹਨਾਂ ਨੇ ਸਾਡੀ ਇਨਕੁਆਇਰੀ ਮਾਰਕ ਕਰਤੀ ਦੀ। ਉਹਨਾਂ ਨੇ ਸਾਡੇ ਸਾਰੇ ਐਵੀਡੈਂਸ ਦੇਖੇ, ਜੋ ਕਿ ਕਲੀਅਰ ਕੱਟ ਸਾਈਨ ਦੱਸਦੇ ਨੇ ਵੀ ਇਹ ਕੰਮ ਕਿੱਦਾਂ ਹੋਇਆ। ਆ ਸਾਰੇ ਟੈਂਡਰ 3 ਜ਼ਿਲ੍ਹਿਆਂ ਦੇ ਸਾਰੇ ਟੈਂਡਰ ਰਿਜੈਕਟ ਕਰ ਦਿੱਤੇ ਗਏ। ਰਿਜੈਕਟ ਲਿਖਿਆ ਹੋਇਆ ਜੀ। ਤਰਕ ਕੀ ਦਿੱਤਾ ਜਾਂਦਾ ਸੀ ਰਿਜੈਕਟ ਕਰਨ? ਤਰਕ ਸਰ ਬੇਫਾਲਤੂ ਦੀਆਂ ਗੱਲਾਂ ਨੇ। ਇੱਕ ਗੱਲ ਦੱਸੋ, ਲੇਬਰ ਦੇ ਵਿੱਚ ਤਾਂ ਲੇਬਰ ਹੈ, ਇਹਦੇ 'ਚ ਟੈਕਨੀਕਲ ਕੀ ਆ? ਇੱਕ ਪੱਲੇਦਾਰ ਨੇ ਬੋਰੀ ਚੱਕਣੀ, ਟੈਕਨੀਕਲ ਕੋਈ ਮਸ਼ੀਨ ਤਾਂ ਹੈ ਨਹੀਂ ਇਹ, ਜਾਂ ਨਵੀਂ ਮਸ਼ੀਨ ਆ ਗਈ, ਆਪਰੇਟਰ ਨੂੰ ਚਲਾਉਣੀ ਨਹੀਂ ਆਉਂਦੀ, ਬੋਰੀ ਚੱਕਣੀ ਹੈ। ਟਰਾਂਸਪੋਰਟ ਅਸੀਂ ਟਰੱਕ ਦੇਣੇ, ਟਰੱਕ ਵਾਲੇ ਨੇ, ਡਰਾਈਵਰ ਨੇ ਟਰੱਕ ਚਲਾਉਣਾ। ਇਹਦੇ 'ਚ ਟੈਕਨੀਕਲ ਤਾਂ ਕੁਛ ਹੈ ਹੀ ਨਹੀਂ ਨਾ। ਟੈਕਨੀਕਲ ਦਾ ਬਹਾਨਾ ਬਣਾ ਕੇ ਖਜ਼ਾਨੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਰ ਅਸੀਂ ਜੋ ਸਾਨੂੰ ਟੈਂਡਰ ਪਾਰਟਿਸਿਪੇਟ ਕਰਨ ਦੇ ਲਈ ਐਨਡੀਸੀ ਤੇ ਐਕਸਪੀਰੀਅੰਸ ਸਰਟੀਫਿਕੇਟ ਚਾਹੀਦੇ ਹੁੰਦੇ ਸੀ, ਉਹਦੇ ਤੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ। ਜਾਣ ਬੁੱਝ ਕੇ ਕੁਝ ਠੇਕੇਦਾਰਾਂ ਨੂੰ ਇਹਨਾਂ ਨੇ ਉਹ ਵੀ ਨਹੀਂ ਦਿੱਤੇ। ਆ ਇੱਕ ਸਾਡੇ ਕੋਲ ਲੈਟਰ ਹੈ ਜੀ, ਇੱਕ ਸਾਡੇ ਕੋਲ ਲੈਟਰ ਹੈ ਜੀ। ਆ ਕਾਂਗਰਸ ਦੇ MLA ਮੰਤਰੀ ਸਾਹਿਬ ਨੂੰ ਕਹਿ ਰਿਹਾ ਮੇਰੇ ਫਲਾਂ ਬੰਦੇ ਨੂੰ ਤਾਂ ਫੋਨ ਨੰਬਰ ਵੀ ਲਿਖਿਆ, ਨਾਮ ਵੀ ਲਿਖਿਆ, ਇਹਨਾਂ ਨੂੰ ਟੈਂਡਰ ਦਿੱਤਾ ਜਾਵੇ 2020 ਦੇ ਵਿੱਚ, ਜੋ ਕਿ ਦਿੱਤਾ ਵੀ ਗਿਆ। ਇੱਕ ਪਾਰਟੀ 41 ਲੱਖ ਦਾ ਕੰਮ ਕਰਦੀ ਹੈ 2019-20 ਦੇ ਵਿੱਚ, ਉਹਦੇ ਟੈਂਡਰ ਦੀ ਡਿਮਾਂਡ 3 ਕਰੋੜ ਦੀ ਕਰ ਦਿੱਤੀ ਜਾਂਦੀ ਆ। ਟੈਂਡਰ ਲੈਸ ਤੇ ਲੈਣਾ ਕਿ ਆਪਾਂ ਵੱਧ ਤੇ ਲੈਣਾ? ਜਿੱਥੇ 2.25 ਕਰੋੜ ਦਾ ਕੰਮ ਹੁੰਦਾ ਉੱਥੇ 4 ਕਰੋੜ ਦੀ ਕਰਤੀ ਜਾਂਦੀ ਹੈ। ਜਾਣ ਬੁੱਝ ਕੇ ਸਪੈਸ਼ਲੀ ਇਹ ਸਾਰਾ ਕੰਮ ਕੀਤਾ ਗਿਆ ਤਾਂ ਕਿ ਖਜ਼ਾਨੇ ਦੀ ਲੁੱਟ ਹੋ ਸਕੇ। ਅਸੀਂ ਇਸ ਦੇ ਲਈ ਮੰਗ ਕੀਤੀ
ਡਾਇਰੈਕਟਰ ਸਾਹਿਬ ਨੂੰ ਕੱਲ ਵੀ ਇਹ ਸਾਰੇ ਟੈਂਡਰ ਕੈਂਸਲ ਕਰ ਦਿੱਤੇ ਜਾਣ, ਕੈਂਸਲ ਕਰਕੇ ਨਵੀਂ ਪਾਲਿਸੀ ਬਣਾਈ ਜਾਵੇ ਜਿਸ 'ਚ ਰੋਜ਼ਗਾਰ ਸਿਰਜਣ ਹੋਵੇ। ਰੋਜ਼ਗਾਰ ਸਿਰਜਣ ਦੇ ਨਾਲ ਆਮ ਸਾਰੇ ਕੰਟਰੈਕਟਰ ਪਾਰਟਿਸਿਪੇਟ ਕਰਨ ਤੇ ਸਰਕਾਰ ਦੇ ਖਜ਼ਾਨੇ ਦੀ ਲੁੱਟ ਬਚਾਈ ਜਾ ਸਕੇ। ਕੀ ਸਮਝਿਆ ਜਾਵੇ ਕਿ ਜਿਹੜੇ ਕਾਂਗਰਸ ਸਰਕਾਰ ਦੇ ਜਾਂ ਜਿਹੜੇ ਫੂਡ ਸਪਲਾਈ ਮਹਿਕਮਾ ਭਾਰਤ ਆਸ਼ੂ ਜੀ ਦੇ ਉੱਪਰ ਉਹਨਾਂ ਦੇ ਉੱਪਰ ਦੋਸ਼ ਲਾ ਰਹੇ ਹੋ, ਤਾਂ ਕੀ ਉਹਨਾਂ ਨੇ ਆਪਣੇ ਚਹੇਤਿਆਂ ਨੂੰ ਟੈਂਡਰ ਦਿੱਤੇ ਫਿਰ? ਬਿਲਕੁਲ ਸਿੱਧਾ ਕਹਿਣਾ ਸਰ ਸਾਡਾ, ਅਸੀਂ ਤਾਂ ਬਾਰ-ਬਾਰ ਕਹਿੰਦੇ ਹਾਂ, ਪਹਿਲਾਂ ਵੀ ਕਹਿ ਚੁੱਕੇ ਹਾਂ, ਕਈ ਵਾਰ ਪ੍ਰੈਸ ਕਾਨਫਰੰਸ ਕਹਿ ਚੁੱਕੇ ਹਾਂ, ਸਰਕਾਰ ਉਹਨਾਂ ਦੀ ਸੀ, ਕੋਈ ਸੁਣਵਾਈ ਨਹੀਂ ਸੀ। ਇਹ ਤਾਂ ਹੁਣ ਆਸ ਨਵੀਂ ਸਰਕਾਰ ਆਈ ਹੈ ਤਾਂ ਜਾਗੀ ਹੈ, ਪਹਿਲਾਂ ਤਾਂ ਕਿਸੇ ਨੇ ਸੁਣਿਆ ਹੀ ਕੁਝ ਨਹੀਂ। ਆਵਾਜ਼ ਤਾਂ ਪਿਛਲੇ ਸਾਲ ਅਗਸਤ ਤੋਂ ਉੱਠ ਰਹੀ ਹੈ ਪਰ ਕੋਈ ਸੁਣਵਾਈ ਨਹੀਂ ਸੀਗੀ। ਇਹ ਕੈਪਟਨ ਸਾਹਿਬ ਨੂੰ ਜਾਂ ਚੰਨੀ ਸਾਹਿਬ ਦਾ ਸਮਾਂ ਰਿਹਾ 111 ਦਿਨ ਦਾ, ਉਹਨਾਂ ਨੂੰ ਵੇਲੇ ਉਹਨਾਂ ਦੇ ਤੱਕ ਆਵਾਜ਼ ਲੈ ਕੇ ਗਏ। ਸਰ ਚੰਨੀ ਸਾਹਿਬ ਨੇ ਕੁਝ ਨਹੀਂ ਕੀਤਾ, ਉਹ ਤਾਂ ਲਾਸਟ ਦਿਨ ਜਾਂਦੇ ਵੀ ਟੈਂਡਰ ਫਾਈਨਲ ਕਰਵਾ ਕੇ ਗਏ ਆ। ਉਹ ਚਾਹੁੰਦੇ ਤਾਂ ਸਾਰੀਆਂ ਚੀਜ਼ਾਂ ਰੋਕ ਸਕਦੇ ਸੀ। ਲੋਕ ਉਹਨਾਂ ਨੂੰ ਲੇਬਰ ਯੂਨੀਅਨਸ ਮਿਲੀਆਂ, ਟਰੱਕ ਯੂਨੀਅਨਸ ਮਿਲੀਆਂ, ਉਹਨਾਂ ਨੂੰ ਇੱਕ ਲੈਟਰ ਹੱਥ ਫੜਾ ਗਏ, ਉਹ ਲੈਟਰ ਦਾ ਕੋਈ ਰਿਜ਼ਲਟ ਨਹੀਂ ਨਿਕਲਿਆ। ਸਾਰੇ ਠੇਕੇਦਾਰ, ਟਰੱਕ ਯੂਨੀਅਨ, ਲੇਬਰਾਂ ਸਭ ਵਿਹਲੇ, 4-5 ਗਰੁੱਪ ਹੈ, 25 ਕੁ ਲੋਕ ਹੋਣੇ ਨੇ, ਉਹ ਸਾਰੇ ਪੰਜਾਬ ਨੂੰ ਘੁਮਾਈ ਫਿਰਦੇ ਆ। ਪੈਸੇ ਉਹਨਾਂ ਨੇ ਲੁੱਟ ਮਚਾਈ ਹੋਈ ਆ। ਇਸ ਤਰੀਕੇ ਨਾਲ ਕਦੇ ਕੰਮ ਨਹੀਂ ਹੁੰਦੇ। ਬਹੁਤ ਵੱਡੇ ਲੈਵਲ ਤੇ ਆਸ਼ੂ ਜੀ ਨੇ ਬਹੁਤ ਵੱਡੇ ਲੈਵਲ ਤੇ ਜਿਹੜਾ ਇਹ ਕਰਪਸ਼ਨ ਕੀਤਾ ਜੀ ਟੈਂਡਰਾਂ ਦੇ ਵਿੱਚ। ਜਿਵੇਂ ਅਸੀਂ ਆਲਰੇਡੀ ਟੈਂਡਰ ਪਹਿਲੇ ਵੀ ਕੰਮ ਕਰਦੇ ਸੀ, ਸਾਨੂੰ 2016 ਤੋਂ ਲੈ ਕੇ ਹੁਣ ਤੇ ਬਿਲਕੁਲ ਖਾਲੀ ਆ। ਇਹੋ ਜਿਹੀ ਸਥਿਤੀ ਘਰਾਂ ਦੀ ਬਣ ਗਈ ਹੈ ਲੋਕਡਾਊਨ ਹੋਣ ਤੋਂ ਬਾਅਦ ਵੀ ਅਸੀਂ ਆਤਮ ਹੱਤਿਆ ਕਰਨ ਨੂੰ ਵੀ ਤਿਆਰ ਬੈਠੇ ਹਾਂ। ਦੂਜੇ ਪਾਸੇ ਇਹਨਾਂ ਤੋਂ ਵੀ ਸਾਨੂੰ ਖਤਰਾ ਵੀ ਇਹ ਕਦੋਂ ਸਾਨੂੰ ਮਰਵਾ ਦੇਣ, ਕੁਝ ਨਹੀਂ ਪਤਾ ਸਰ, ਕਿਉਂਕਿ ਆਸ਼ੂ ਜੀ ਗੁੰਡਿਆਂ ਦੇ ਗੁੰਡੇ ਵੀ ਸਿਰੇ ਦੇ ਹੈ। ਪੈਸਾ ਨੋਟ ਪੂਰਾ ਕਮਾਇਆ ਵਾ, ਘੱਟੋ ਘੱਟ 10 ਲੱਖ ਕਰੋੜ ਤੋਂ ਘੱਟ ਕਪਲਾ ਨਹੀਂ ਨਿਕਲੂਗਾ ਜੀ। ਪਰ ਅਸੀਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੇ ਹਾਂ, ਅਸੀਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਦੇ ਬੱਚੇ ਆ। ਅਸੀਂ ਇੱਕ ਗੱਲ ਕਹਿਣਾ ਚਾਹੁੰਦੇ ਹਾਂ, ਦੇਸ਼ ਸ਼ਿਵਾ ਵਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਡਰੂ ਜੋ ਜਬ ਚਾਹੇ ਲੜੂ ਨਿਸ਼ਚੈ ਕਰ ਆਪਣੀ ਜੀਤ ਕਰੂੰ। ਅਸੀਂ ਪਾਪ ਦੇ ਖਿਲਾਫ ਨਿਸ਼ਚੈ ਹੀ ਪ੍ਰਮਾਤਮਾ ਦਾ ਨਾਮ ਲੈ ਕੇ ਜਿੱਤਾਂਗੇ। ਨਾ ਅਸੀਂ ਡਰਦੇ ਹਾਂ ਨਾ ਗਾਹਾਂ ਡਰਾਂਗੇ ਕਿਸੇ ਵੀ ਸਰਕਾਰ ਤੋਂ। ਸਾਡਾ ਸਿੱਧਾ ਕਹਿਣਾ, ਸਾਨੂੰ ਸਾਡੇ ਹੱਕ ਚਾਹੀਦੇ ਆ। ਜਿਹੜੀ ਸਰਕਾਰ ਸਾਡੇ ਹੱਕ ਦਵਾਊਗੀ ਅਸੀਂ ਉਹਦਾ ਧੰਨਵਾਦ ਕਰਾਂਗੇ। ਜਿਨ੍ਹਾਂ ਨੇ ਲੁੱਟਿਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਦਿਓ। ਕਿੰਨੇ ਕੁ ਦਾ ਪਲਾਨ ਲੱਗਦਾ ਹੈ ਕਿ ਜਿਹੜਾ ਭਾਰਤ ਭੂਸ਼ਣ ਆਸ਼ੂ ਜੀ ਦੇ ਵੱਲੋਂ ਕੀਤਾ ਗਿਆ? 3 ਸਾਲਾਂ ਦੇ ਵਿੱਚ ਲਗਭਗ 2500 ਕਰੋੜ ਰੁਪਏ ਦਾ ਸਾਡਾ ਅੰਦਾਜ਼ਾ ਹੈ। ਬਾਕੀ ਜਾਂਚ ਦੇ ਵਿੱਚ ਸਾਰੇ ਆંકੜੇ ਅਕਾਊਂਟਸ ਦੇ ਥਰੂ ਪਤਾ ਲੱਗ ਜਾਣਗੇ ਕਿੰਨੇ ਦਾ ਹੋਇਆ, ਕਿੰਨਾ ਡਿਫਰੈਂਸ ਪਹਿਲਾਂ ਘੱਟ ਹੁੰਦਾ ਸੀ, ਕਿੰਨਾ ਵੱਧ ਕੇ ਹੋ ਗਿਆ ਜੀ। ਸੀਐਮ ਮਾਨ ਸਾਹਿਬ ਨੂੰ ਮਿਲੇ ਹੋ ਹੁਣ? ਸੀਐਮ ਮਾਨ ਸਾਹਿਬ ਨੂੰ ਅਸੀਂ ਲੋਕ ਮਿਲਣੀ 'ਚ ਮਿਲੇ ਸੀ 16/5 ਨੂੰ, ਤੇ ਉਹਨਾਂ ਨੇ ਸਾਡਾ ਬਹੁਤ ਵਧੀਆ, ਉਹਨਾਂ ਨੇ ਹੀ ਸ਼ੁਰੂਆਤ ਕੀਤੀ ਹੈ। 16/5 ਤੋਂ ਲਗਾਤਾਰ ਅਸੀਂ ਇੱਥੇ ਤੱਕ ਪਹੁੰਚ ਪਾਏ ਹਾਂ। ਇੱਕ ਅੱਛੇ ਅਫਸਰ ਲਾਏ ਆ ਉਹਨਾਂ ਨੇ, ਵਰਿੰਦਰ ਕੁਮਾਰ ਜੀ, ਤਾਂ ਇਹ ਸਾਰੀ ਚੀਜ਼ਾਂ ਹੋਈਆਂ। ਨਹੀਂ ਤਾਂ ਪਹਿਲਾਂ ਸਭ ਕੁਝ ਅਸੀਂ ਕੀਤਾ। ਸਾਡੇ ਕੋਲ ਤਾਂ ਬਹੁਤ ਚਿਰ ਦੇ ਕਾਗਜ਼ ਚੱਕੀ ਫਿਰਦੇ, ਕੁਝ ਨਹੀਂ ਹੋ ਰਿਹਾ ਸੀ। ਕੀ ਵਿਸ਼ਵਾਸ ਦਵਾਇਆ ਨਾ, ਕਿੰਨਾ ਸਮਾਂ ਲੱਗ ਜਾਊਗਾ? ਦੇਖੋ, ਇਨਵੈਸਟੀਗੇਸ਼ਨ ਇੱਕ ਪਾਰਟ ਹੈ, ਉਹਦੇ 'ਚ ਕੁਝ ਟਾਈਮ ਲੱਗਦਾ ਵੀ ਆ। ਅਸੀਂ ਵੀ ਉਸ ਚੀਜ਼ ਨੂੰ ਸਹਿਮਤ ਹਾਂ, ਪਰ ਸਾਨੂੰ ਇਹ ਚਾਹੀਦਾ, ਸਾਡੀ ਤਾਂ ਇੱਕੋ ਹੀ ਮੰਗ ਹੈ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ। ਪੈੜੀ ਆਹ ਮਹੀਨੇ 2 ਮਹੀਨੇ ਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਇਹ ਟੈਂਡਰ ਕੈਂਸਲ ਕੀਤੇ ਜਾਣ, ਨਵੀਂ ਪਾਲਿਸੀ ਬਣਾ ਕੇ ਪੈੜੀ ਸੀਜ਼ਨ ਤੋਂ ਪਹਿਲਾਂ ਟੈਂਡਰ ਰੀਕਾਲ ਕੀਤੇ ਜਾਣ ਤੇ ਨਵੇਂ ਠੇਕੇਦਾਰ ਅਪਾਇੰਟ ਕੀਤੇ ਜਾਣ ਜੋ ਜੈਨੂਅਨ ਸੱਚੇ ਇਮਾਨਦਾਰ ਠੇਕੇਦਾਰ ਨੇ, ਘੱਟ ਰੇਟ ਤੇ ਕੰਮ ਕਰਨਾ ਚਾਹੁੰਦੇ ਨੇ, ਸਰਕਾਰ ਨੂੰ ਬਚਾਉਣਾ ਚਾਹੁੰਦੇ, ਪੰਜਾਬ ਨੂੰ ਤੇ ਲੋਕਾਂ ਦੇ ਪੈਸੇ ਨੂੰ। ਧੰਨਵਾਦ। ਠੀਕ ਹੈ ਜੀ ਭਾਜੀ, ਜੋ ਭਾਜੀ ਉਹਨਾਂ ਨੇ ਕਿਹਾ ਬਿਲਕੁਲ ਸਹੀ ਗੱਲ ਹੈਗੀ। ਵੱਧ ਤੋਂ ਵੱਧ ਜੋ ਇਹਨਾਂ ਨੇ ਲੁੱਟਿਆ ਭਾਜੀ, ਲੁੱਟਿਆ ਤੇ ਨਾਲ ਕੁੱਟਿਆ ਵੀ ਇਹਨਾਂ ਲੋਕਾਂ ਨੇ। ਠੀਕ ਹੈ ਜੀ, ਔਰ 5000 ਬੰਦਾ ਇਹਨਾਂ ਨੇ ਬੇਰੁਜ਼ਗਾਰ ਕਰਤਾ। ਸਿਰਫ 20-25 ਠੇਕੇਦਾਰ ਰਹਿ ਗਏ ਭਾਜੀ ਇਹ, ਔਰ ਇੰਨੀ ਇਹਨਾਂ ਨੇ ਹਾਲਾਤ ਮਾੜੇ ਕਰਤੀ। ਇਹਨਾਂ ਦੇ 2020 ਤੋਂ ਪਹਿਲਾਂ ਇਹਨਾਂ ਦੀ ਪ੍ਰਾਪਰਟੀ ਚੈੱਕ ਕੀਤੀ ਜਾਵੇ, ਕਿਸੇ ਕੋਲ ਕੁਝ ਨਹੀਂ ਸੀ। ਹੁਣ ਇਹਨਾਂ ਕੋਲ ਕੱਲੇ ਕੋਲ 30-30, 25-25, 40-40 ਕਿੱਲੇ, 3-3, 4-4 ਗੱਡੀਆਂ ਇਹਨਾਂ ਦੇ ਘਰਾਂ 'ਚ ਖੜੀਆਂ ਜੀ। ਠੀਕ ਹੈ ਜੀ, ਤੇ ਇੰਨਾ ਕਿ ਜ਼ਿਆਦਾ ਵੱਡਾ ਘੁਟਾਲਾ ਜੀ। ਅਸੀਂ ਮਾਨ ਸਾਹਿਬ ਨੂੰ ਇੱਕੋ ਬੇਨਤੀ ਕਰਦੇ ਹਾਂ ਜੀ ਵੀ ਸਾਰੇ ਬੰਦਿਆਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਜੀ, ਔਰ ਇਹ ਜਲਦੀ ਟੈਂਡਰ ਕੈਂਸਲ ਕਰਕੇ ਪੈਡੀ ਸੀਜ਼ਨ ਤੋਂ ਪਹਿਲੇ ਟੈਂਡਰ ਦੁਬਾਰਾ ਕਰਾਏ ਜਾਣ। ਤੁਸੀਂ ਗੱਲ ਕੀਤੀ ਕਿ ਜਿਹੜਾ 4 ਤੋਂ 5000 ਜਿਹੜਾ ਬੰਦਾ ਸੀ ਵਿਹਲਾ ਆਪਣੇ ਘਰਾਂ ਦੇ ਵਿੱਚ ਬਿਠਾ ਦਿੱਤਾ, ਤਾਂ ਫਿਰ ਉਹਨਾਂ ਦੇ ਕੋਲੇ ਹੋਰ ਕੰਮਕਾਰ ਕਿੱਦਾਂ, ਪਰਿਵਾਰ ਦਾ ਵਸੇਬਾ ਕਿਵੇਂ ਹੁੰਦਾ? ਕੁਝ ਵੀ ਨਹੀਂ ਵਿਚਾਰਿਆਂ ਕੋਲ, ਕੋਈ ਮੱਝਾਂ ਰੱਖੀਆਂ ਹੋਈਆਂ ਕਿਸੇ ਨੇ ਜੀ, ਕੁਝ ਮਾੜਾ ਮੋਟਾ, ਕੋਈ ਇੱਧਰ ਤੋਂ ਕੋਈ ਇੱਧਰ ਤੋਂ ਜੀ। ਮਜ਼ਦੂਰੀਆਂ ਕਰਕੇ ਅਸੀਂ ਰੋਟੀ ਆਪਣੇ ਪਰਿਵਾਰ ਨੂੰ ਪਾਲ ਰਹੇ ਹਾਂ ਜੀ। ਸਾਡਾ ਕੁਝ ਵੀ ਨਹੀਂ ਛੱਡਿਆ ਇਹਨਾਂ ਨੇ, ਬਿਲਕੁਲ ਖਤਮ ਕਰਤਾ ਸਾਨੂੰ। ਅਗਰ ਪਾਲਿਸੀ ਹੁਣ ਵੀ ਸਾਡੀ ਆਪ ਸਰਕਾਰ ਤੋਂ ਸਾਡੀ ਬੇਨਤੀ ਹੈ ਮਾਨ ਸਾਹਿਬ ਦੇ ਅੱਗੇ ਵੀ ਇਹ ਪਾਲਿਸੀ ਦੇ ਵਿੱਚ ਦਿੱਤਾ ਹੋਇਆ ਹੈ ਵੀ ਅਗਰ ਤੁਹਾਨੂੰ ਇੰਨਾ ਬੜਾ ਘਪਲਾ ਲੱਗ ਰਿਹਾ, ਅਸੀਂ ਦੱਸ ਰਹੇ ਹਾਂ ਘਪਲਾ ਲੱਗ ਰਿਹਾ, ਤੇ ਪਾਲਿਸੀ ਦੇ ਵਿੱਚ ਦਿੱਤਾ ਹੋਇਆ ਹੈ ਵੀ ਗਵਰਨਮੈਂਟ ਕਿਸੇ ਵੀ ਟਾਈਮ ਤੁਹਾਡੇ ਟੈਂਡਰ ਨੂੰ ਰਿਜੈਕਟ ਕਰ ਸਕਦੀ ਹੈ। ਉਹ ਟੈਂਡਰ ਨੂੰ ਰਿਜੈਕਟ ਕਰਕੇ ਦੁਬਾਰਾ ਟੈਂਡਰ ਲੈ ਜਾਣ। ਟੈਂਡਰ ਲੈਣਗੇ ਤਾਂ ਉਹ ਆਟੋਮੈਟਿਕ 100% ਦੀ ਜਿਹੜੀ ਪੇਮੈਂਟ ਉਹ ਫਾਲਤੂ ਲੈ ਰਹੇ ਹੈ ਉਹ ਵੱਧ ਜਾਊਗੀ। ਅਸੀਂ ਉਹੀ ਕੰਮ 20% ਕਰਨ ਨੂੰ ਤਿਆਰ ਹਾਂ, 20% ਬਾਬਤ, ਜਦ ਕਿ ਉਹੀ ਉਹਨਾਂ ਆਪਣੇ ਚਹੇਤਿਆਂ ਨੂੰ 120% ਬਾਬਤ ਦਿੱਤੀ ਹੋਈ ਹੈ ਜੀ। ਅਸੀਂ ਇਸੀ ਰਿਕੁਐਸਟ ਇਹੀ ਕਰ ਰਹੇ ਹਾਂ ਵੀ ਇਹਨੂੰ, ਇਹ ਜਿਹੜੀ ਗਵਰਨਮੈਂਟ ਦੀ ਲੁੱਟ ਹੈ, ਇੱਕ ਪਾਸੇ ਤਾਂ ਕਹਿੰਦੇ ਹਾਂ ਪੰਜਾਬ ਗਵਰਨਮੈਂਟ ਦਾ ਖਜ਼ਾਨਾ ਖਾਲੀ ਹੈ, 5 ਲੱਖ ਕਰੋੜ ਦੇ ਥੱਲੇ ਹੈ। ਸਿਰਫ ਇੱਕ ਆਸ਼ੂ ਇਕੱਲੇ ਨੂੰ ਫੜ ਲਓ ਜੀ, 10 ਲੱਖ ਕਰੋੜ ਇਹਦੇ ਇਕੱਲਿਓ ਕੋਲੋਂ ਨਿਕਲ ਜਾਣਾ ਹੈ। ਬਾਕੀ ਠੇਕੇਦਾਰਾਂ ਨੂੰ ਤਾਂ ਬਾਕੀ ਛੱਡ ਦਿਓ,
ਪੂਰੇ ਪੰਜਾਬ ਦੀਆਂ ਸੜਕਾਂ ਬਾਊ ਜੀ ਲੋਹੇ ਦੀਆਂ ਬਣਾ ਦਿਓ, ਇਹ 15-20 ਠੇਕੇਦਾਰ ਹੈ, ਇੱਕ ਮੰਤਰੀ ਆਸ਼ੂ ਨੂੰ ਫੜ ਲੈਣ, ਸਾਰਾ ਕੁਝ ਨਿਕਲ ਜਾਣਾ ਹੈ। ਔਰ ਮਾਤਰ ਸਾਡੇ ਵਰਗੇ ਗਰੀਬ ਆਦਮੀ, ਬਜ਼ੁਰਗ ਆਦਮੀਆਂ ਨੂੰ ਬਾਊ ਜੀ ਰੋਟੀ ਦਾ ਇਸ ਟਾਈਮ ਕੋਈ ਸਹਾਰਾ ਨਹੀਂ। ਇਹਨਾਂ ਤੋਂ ਵੀ ਸਾਨੂੰ ਖਤਰਾ ਹੈ, ਕਦੋਂ ਇਹ ਸਾਨੂੰ ਮਰਵਾ ਦੇਣ ਕੁਝ ਨਹੀਂ ਪਤਾ ਹੈ। ਇਹ ਇਦਾਂ ਦੇ ਜਾਨੀ ਗੁੰਡਾ ਟਾਈਪ ਮੰਤਰੀ ਹੈਗੇ। ਆ ਦੇਖੋ ਤੁਹਾਡੇ ਸਾਹਮਣੇ ਮਾਰਿਆ ਗਿਆ, ਸਿੰਗਰ ਮਾਰਿਆ ਗਿਆ ਜੀ, ਕੀ ਪਤਾ ਲੱਗਿਆ? ਕੁਝ ਵੀ ਨਹੀਂ ਹੋਇਆ ਜੀ। ਇਹਨਾਂ ਨੇ ਕੀ ਪਤਾ ਕਦੋਂ ਕਿਸੇ ਗੁੰਡੇ ਨੂੰ 10 ਲੱਖ ਰੁਪਈਆ ਦੇ ਕੇ ਮਰਵਾ ਦੇਣਗੇ ਜੀ। ਜਿਹੜੇ ਚਹੇਤਿਆਂ ਦੀ ਗੱਲ ਕਰਦੇ ਹੋ, ਜਿਹੜੇ ਸਰਕਾਰ ਦੇ ਚਹੇਤੇ ਰਹੇ ਨੇ ਕਾਂਗਰਸ ਦੇ ਹਾਂਜੀ, ਸਮੇਂ, ਹਾਂਜੀ। ਉਹ ਪੰਜਾਬ ਦੇ ਨਾਲ ਸੰਬੰਧਿਤ ਆ ਜਾਂ ਪੰਜਾਬ ਤੋਂ ਬਾਹਰ? ਪੰਜਾਬ ਦੇ ਜੀ, ਜਿਵੇਂ ਹੁਣ ਅਸੀਂ ਲੁਧਿਆਣੇ ਦੇ ਆ ਜੀ, ਲੁਧਿਆਣੇ ਜਗਦੀਸ਼ ਲਾਲ ਹੈ ਜੀ, ਜਗਦੀਸ਼ ਲਾਲ ਬਿੱਲਾ, ਉਹਨੇ ਲਿਆ ਜੀ ਕੰਮ 5 ਸਾਲ ਤੋਂ, ਉਹ ਕਮਾ ਗਿਆ 25-30 ਕਰੋੜ ਰੁਪਏ ਜੀ, ਬੈਠਾ ਆਪਣੇ ਆਰਾਮ ਨਾਲ ਘਰ। ਜੇ ਅਸੀਂ ਹੁਣ ਉਹਦਾ ਨਾਂ ਲਵਾਂਗੇ ਤਾਂ ਉਹ ਵੀ ਤਾਂ ਸਾਡੇ ਬੱਚੇ ਗੁੰਡੇ ਛੱਡੂਗਾ ਨਾ ਜੀ, ਫਿਰ ਸਾਡੀ ਮੌਤ ਦੇ ਜ਼ਿੰਮੇਵਾਰ ਵੀ ਤਾਂ ਉਹੀ ਹੋਣਗੇ। ਆਸ਼ੂ ਜੀ ਸਰ ਮੇਨ ਜਾਨੀ ਆਸ਼ੂ ਜੀ ਨਾਲ ਜਿਹੜਾ ਵੀ ਮਿਲਿਆ ਹੈ, ਉਹਨੇ ਕਰੋੜਾਂ ਦਾ ਘਪਲਾ ਕਰ ਲਿਆ ਜੀ। ਇਸ ਟਾਈਮ ਅਸੀਂ ਕਹਿੰਦੇ ਹਾਂ 2500 ਕਰੋੜ ਘੱਟ ਤੋਂ ਘੱਟ ਦੱਸ ਰਹੇ ਹਾਂ ਜੀ। ਅਗਰ ਇਨਕੁਆਰੀ ਹੋਊਗੀ ਇਹ 10 ਲੱਖ ਕਰੋੜ ਤੋਂ ਉੱਤੇ ਦਾ ਘਪਲਾ ਨਿਕਲੂਗਾ। ਔਰ ਇਹਦੇ 'ਚ ਫੂਡ ਗ੍ਰੇਨ ਮਹਿਕਮੇ ਦੇ ਜਿੰਨੇ DFC ਹੈ, ਜਿੰਨੇ ਉਹਨਾਂ ਦੇ ਡੀਲਿੰਗ ਐਂਡ ਹੈ, ਔਰ ਜਿੰਨੇ MLA ਸੀ ਜਿਨ੍ਹਾਂ ਨੇ ਆਪਣੇ ਲੈਟਰ ਦੇ ਕੇ ਮੰਤਰੀ ਨੂੰ ਲੈਟਰ ਭੇਜਤਾ ਵੀ ਜੀ ਆਹ ਮੇਰਾ ਠੇਕੇਦਾਰ ਆ ਰਿਹਾ, ਇਹਨੂੰ ਕੰਮ ਦਿੱਤਾ ਜਾਵੇ। ਬਾਕੀਆਂ ਦੇ ਟੈਂਡਰ ਹੀ ਨਹੀਂ ਖੋਲ੍ਹੇ ਜੀ। ਮੈਂ 2 ਵਾਰ ਟੈਂਡਰ ਪਾਏ ਜੀ, ਟੈਂਡਰ ਖੋਲ੍ਹੇ ਹੀ ਨਹੀਂ। ਪੁੱਛਣਾ ਤਾਂ ਬਹੁਤ ਦੂਰ ਦੀ ਗੱਲ ਹੈ ਜੀ। ਇੱਕ ਦਿਨ ਆਪਾਂ 3 ਦਿਨ ਬੈਠੇ ਰਹੇ ਜੀ, ਸਾਨੂੰ ਨੋ ਡਿਊ ਸਰਟੀਫਿਕੇਟ ਦੇਣ ਵਾਸਤੇ ਲਾਸਟ ਡੇਟ। ਮੈਂ ਸੀ ਕਿ ਬਜ਼ੁਰਗ ਸੀ ਨਾਲੇ ਖੜੇ ਸੀ, ਹੁਣੇ ਦੋਨੇ ਬੈਠ ਰਹੇ ਆ, ਸਾਨੂੰ ਨਹੀਂ ਦਿੱਤਾ ਟੈਂਡਰ, ਕਿਉਂਕਿ ਉਹਨਾਂ ਦੀ ਚਹੇਤੇ ਨੂੰ ਟੈਂਡਰ ਲੈਣਾ ਸੀ, ਜਗਦੀਸ਼ ਲਾਲ ਬਿੱਲੇ ਨੇ ਟੈਂਡਰ ਲੈਣਾ ਸੀ। ਉਹ ਟੈਂਡਰ ਦੇ ਪਿੱਛੇ ਸਾਨੂੰ ਨੋ ਡਿਊ ਸਰਟੀਫਿਕੇਟ ਨਹੀਂ ਦਿੱਤਾ ਗਿਆ, ਔਰ ਉਲਟੀਆਂ ਧਮਕੀਆਂ ਸਾਨੂੰ। ਬਈ ਸਾਡੀਆਂ ਗੱਡੀਆਂ ਅੱਜ ਖੜੀਆਂ ਨੂੰ ਮੇਰੇ ਖਿਆਲ 4 ਸਾਲ ਹੋ ਗਏ, ਖਾਲੀ ਖੜੀਆਂ, ਸਾਨੂੰ ਗੇੜਾ ਹੀ ਕੋਈ ਨਹੀਂ ਜਦੋਂ ਕੰਮ ਤਾਂ ਫੂਡ ਗ੍ਰੇਨ ਦਾ ਹੀ ਕਰਨਾ ਜੀ। ਤੇ ਭੁੱਖੇ ਮਰਨ ਵਾਲੀ ਕਗਾਰ ਆ ਗਈ ਹੈ ਸਿਰਫ ਇਸ ਆਸ਼ੂ ਮੰਤਰੀ ਦੇ ਪਿੱਛੇ ਤੇ ਇਹਨਾਂ ਠੇਕੇਦਾਰਾਂ ਦੇ ਪਿੱਛੇ। ਇਹਨਾਂ ਨੇ ਪੰਜਾਬ ਨੂੰ ਬਈ ਲੁੱਟ ਕੇ ਖਾ ਲਿਆ ਹੈ। ਅਗਰ ਇਨਕੁਆਰੀ ਹੋ ਜਾਵੇ ਸੱਚੇ ਤਰੀਕੇ ਨਾਲ, ਸਾਰਾ ਹੀ ਪੰਜਾਬ ਦਾ ਕਰਜ਼ਾ, ਔਰ ਜਿੰਨੀ ਪੰਜਾਬ ਦੀ ਡਿਵੈਲਪਮੈਂਟ ਕਰਨੀ ਹੈ ਉਨੀ ਹੋ ਸਕਦੀ ਹੈ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਮਾਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਜੀ, ਵੀ ਇਹ ਨੂੰ ਜਿੰਨੀ ਜਲਦੀ ਹੋ ਸਕੇ ਇਹ ਟੈਂਡਰਾਂ ਨੂੰ ਕੈਂਸਲ ਕਰਕੇ ਨਵੇਂ ਟੈਂਡਰ ਝੋਨੇ ਤੋਂ ਪਹਿਲਾਂ ਲਏ ਜਾਣ, ਤਾਂ ਕਿ ਕਰੋੜਾਂ ਰੁਪਏ ਦਾ ਜਿਹੜਾ ਅੱਗੇ ਨੂੰ ਘਪਲਾ ਹੋਣਾ ਹੈ ਉਹਨੂੰ ਬਚਾਇਆ ਜਾਵੇ। ਪੰਜਾਬ ਦੀ ਸਰਕਾਰ ਦੀ ਆਪਾਂ ਬਹੁਤ ਬਹੁਤ ਧੰਨਵਾਦੀ ਹਾਂ ਜੀ। ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਉੱਪਰ ਬਹੁਤ ਵੱਡੇ ਦੋਸ਼ ਲਗਾਏ ਗਏ ਨੇ, ਕਿਉਂਕਿ ਇਹ ਲੋਕ ਕਿਤੇ ਨਾ ਕਿਤੇ ਜਿਹੜਾ ਆਪਣੇ ਘਰਾਂ ਦੇ ਵਿੱਚ ਕਰੋਨਾ ਦੇ ਸਮੇਂ ਵੀ ਇਹਨਾਂ ਨੇ ਸਮਾਂ ਬਤੀਤ ਕੀਤਾ। ਪਰ ਵੱਡਾ ਦੋਸ਼ ਲਗਾਇਆ ਇਹਨਾਂ ਨੇ ਕਿ ਜਿੱਥੇ ਵੱਡਾ ਘਪਲਾ ਕਰੋੜਾਂ ਦਾ ਕੀਤਾ ਗਿਆ, ਤਾਂ ਉੱਥੇ ਭਾਰਤ ਭੂਸ਼ਣ ਆਸ਼ੂ ਦੇ ਵੱਲੋਂ ਸਾਡੇ ਨਾਲ ਵਿਤਕਰਾ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਕੀਤਾ ਗਿਆ, ਕਿਉਂਕਿ ਜਿਹੜੇ ਟੈਂਡਰ ਹੈ ਉਹ ਆਪਣੇ ਚਹੇਤਿਆਂ ਨੂੰ ਪਿਛਲੇ ਸਮੇਂ ਦੇ ਦਰਮਿਆਨ ਦਿੱਤੇ ਜਾਂਦੇ ਨੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ CM ਭਗਵੰਤ ਮਾਨ ਇਸ ਦੇ ਉੱਪਰ ਕੀ ਕਾਰਵਾਈ ਕਰਦੇ ਨੇ, ਜਾਂ ਉਹਨਾਂ ਲੋਕਾਂ ਦੇ ਉੱਪਰ ਕਿਸ ਤਰੀਕੇ ਦੀ ਕਾਰਵਾਈ ਕਰਕੇ ਪੁੱਛ ਪੜਤਾਲ ਕੀਤੀ ਜਾਂਦੀ ਹੈ ਜਿਨ੍ਹਾਂ ਲੋਕਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਆਮ ਲੋਕਾਂ ਦੇ ਨਾਲ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਵਿਵਹਾਰ ਤਾਂ ਕੀਤਾ ਹੀ ਕੀਤਾ ਹੈ, ਵਿਤਕਰੇਬਾਜ਼ੀ ਕੀਤੀ ਹੈ, ਪਰ ਜਿਹੜਾ ਸਰਕਾਰੀ ਖਜ਼ਾਨਾ ਲੁੱਟਿਆ ਗਿਆ ਹੈ ਤਾਂ ਉਹਦੇ ਉੱਪਰ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਕਾਰਵਾਈ ਕਰਨੀ ਬਣਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।